ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 59। ਉਹ ਘਰ ਅਪੜਿਆ। ਘਰ ਵਿੱਚ ਉਹਦੀ ਡਾਢੀ ਉਡੀਕ ਹੋ ਰਹੀ ਸੀ। ਸਾਰੇ ਉਸੜੇ ਹੋਏ ਸਨ। ਬੜੇ ਦਿਨਾਂ ਪਿੱਛੋਂ ਆਇਆ ਸੀ। ਕੌਸਰ ਦੱਸਿਆ ਵੀ ਕੱਲ੍ਹ ਤੋਂ ਕਿਰਨ ਫੇਰੇ ਮਾਰ ਮਾਰ ਕੇ ਸਾਡਾ ਬੂਹਾ ਪੱਟ ਛੱਡਿਆ ਏ। ਬੜੀ ਬੇਵਕੂਫ ਤੇ ਜਜ਼ਬਾਤੀ ਕੁੜੀ ਏ। ਉਹਨੂੰ ਵੇਖ ਕੇ ਅੱਬਾ ਜੀ ਨੂੰ ਹੋਰ ਕੌਰ ਚੜ੍ਹਦੀ ਏ। ਉਹਨੂੰ ਕੁਝ ਨਹੀਂ ਆਖਦੇ। ਉਹਦੇ ਨਾਲ ਤੇ ਅੱਜ ਦੀ ਕਲਾਮ ਨਹੀਂ ਕੀਤੀ। ਸਾਰਾ ਗੁੱਸਾ ਸਾਡੇ ਉੱਤੇ ਕੱਢਦੇ ਰਹਿੰਦੇ ਨੇ ਕਿ ਉਹਦੇ ਗੁਲਬਰਗ ਵਾਲੇ ਰਿਸ਼ਤੇਦਾਰ ਇੰਗਲੈਂਡ ਪਰਤ ਗਏ ਨੇ। ਨਹੀਂ, ਉਹਨਾਂ ਨਾਲ ਝਗੜਾ ਹੋ ਗਿਆ ਏ। ਕਿਸ ਗੱਲ ਤੋਂ? ਉਹ ਜਿਹੜਾ ਹਿੱਪੀ ਜਿਹਾ ਮੁੰਡਾ ਸੀ ਜਿਹਦੇ ਨਾਲ ਫਿਰਦੀ ਸੀ, ਉਹਨੇ ਕਿਧਰੇ ਉਹਦੀ ਬਾਂਹ ਫੜ ਲਈ। ਉਹਨੇ ਅੱਗੋਂ ਚੰਡ ਕੱਢ ਮਾਰੀ। ਉਹ ਵਿਚਾਰਾ ਵਲੈਤ ਦਾ ਹਿਲਿਆ ਹੋਣਾ ਏ। ਉਹਦੀ ਇਨਸਲਟ ਹੋ ਗਈ। ਫੁੱਫੀ ਬਥੇਰਾ ਜ਼ੋਰ ਲਾਇਆ ਜਾ ਕੇ ਮਾਫੀ ਮੰਗ ਲਵੇ, ਪਰ ਉਹ ਨਾ ਮੰਨੀ। ਇੰਜ ਦੋਵਾਂ ਘਰਾਂ ਵਿੱਚ ਦੁਫੈੜ ਪੈ ਗਈ। ਜੇ ਚੰਡ ਮਾਰਨੀ ਆਸੂ ਤੇ ਨਾਲ ਕਿਉਂ ਫਿਰਦੀ ਸੀ? ਆਖਦੀ ਏ ਉਹ ਬੜਾ ਜੂਲੀ ਸੀ ਤੇ ਆਪਣੇ ਆਪ ਨੂੰ ਉਹਦਾ ਦੋਸਤ ਪੋਜ਼ ਕਰਦਾ ਸੀ ਤੇ ਆਪਣੀ ਫਰੈਂਡਸ ਦੀਆਂ ਗੱਲਾਂ ਸੁਣਾਉਂਦਾ ਰਹਿੰਦਾ ਸੀ। ਉਹਨੇ ਸੋਚਿਆ ਉਹ ਕਿਉਂ ਉਹਦੀ ਫਰੈਂਡ ਨਹੀਂ ਬਣ ਸਕਦੀ। ਉਹਨੇ ਮੈਨੂੰ ਖਤ ਨਹੀਂ ਲਿਖਿਆ ਕਦੀ। ਲਿਖਣਾ ਚਾਹੁੰਦੀ ਸੀ, ਪਰ ਆਖਦੀ ਏ ਉਹਦਾ ਹੈਂਡ ਰਾਈਟਿੰਗ ਗੰਦਾ ਏ, ਉਹਨੂੰ ਸ਼ਰਮ ਆਉਂਦੀ ਏ। ਕਿਰਨ ਬਾਰੇ ਉਹਦੀ ਸਾਰੀ ਕੌਲ ਲੈ ਗਈ। ਬੜੀ ਅਜੀਬ ਕੁੜੀ ਸੀ। ਫਿਰ ਕੌਸਰ ਨੇ ਉਹਨੂੰ ਉਸ ਰਿਸ਼ਤੇ ਬਾਰੇ ਸਾਰੀ ਤਫਸੀਲ ਦੱਸੀ ਜਿਹਦੇ ਬਾਰੇ ਅੰਮੀ ਅੱਬਾ ਉਹਦੇ ਨਾਲ ਗੱਲ ਕਰਨਾ ਚਾਹੁੰਦੇ ਸਨ। ਰਾਤ ਨੂੰ ਕਿਰਨ ਜ਼ਰਦੇ ਦੀ ਪਲੇਟ ਲੈ ਕੇ ਆਈ ਤੇ ਅੱਖਾਂ ਨਾਲ ਬਹੁਤੀਆਂ ਗੱਲਾਂ ਕਰ ਗਈ। ਉਹਦੇ ਵੱਲੋਂ ਉਹਦਾ ਦਿਲ ਬਿਲਕੁਲ ਸਾਫ਼ ਹੋ ਗਿਆ। ਪਹਿਲੀ ਰਾਤੀ ਤੇ ਅੰਮੀ ਅੱਬਾ ਉਹਦੇ ਨਾਲ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹੇ। ਉਹਨਾਂ ਉਹ ਖਾਸ ਗੱਲ ਨਾ ਕੀਤੀ ਜਿਹਦੇ ਲਈ ਉਚੇਚਾ ਸੱਦਿਆ ਸੀ। ਉਹਨੇ ਵੀ ਨਾ ਪੁੱਛਿਆ। ਉਹਨੂੰ ਪਤਾ ਸੀ ਗੱਲ ਦਾ। ਪਰ ਦੂਜੇ ਦਿਨ ਉਹਦੀ ਅੰਮੀ ਆਖਿਆ, ਇੱਕ ਰਿਸ਼ਤਾ ਆਇਆ ਏ। ਮੈਨੂੰ ਕੌਸਰ ਨੇ ਸਭ ਕੁਝ ਦੱਸ ਦਿੱਤਾ ਏ, ਕੋਈ ਲੋੜ ਨਹੀਂ। ਕਿਉਂ ਖੈਰੀ ਸਲਾਹ? ਤੁਹਾਨੂੰ ਨੇੜੇ ਦੀਆਂ ਚੀਜ਼ਾਂ ਨਹੀਂ ਦਿਸਦੀਆਂ? ਆਹੋ ਪੁੱਤਰ, ਸੋਚਨੀ ਆ ਐਨਕ ਲਗਵਾ ਲਵਾਂ। ਉਹ ਹੱਸਣ ਲੱਗ ਪਿਆ। ਮੈਂ ਨਜ਼ਰ ਦੀ ਕਮਜ਼ੋਰੀ ਦੀ ਗੱਲ ਨਹੀਂ ਕਰ ਰਿਹਾ। ਅੱਛਾ, ਕਿਰਨ ਦੀ ਗੱਲ ਕਰ ਰਿਹਾ। ਹੋਰ ਕਿਹਦੀ? ਸਾਨੂੰ ਤੇ ਨਜ਼ਰ ਆਉਂਦੀ ਏ, ਪਰ ਤੇਰੇ ਅੱਬਾ ਜੀ ਨੂੰ ਪਸੰਦ ਨਹੀਂ। ਵਿਆਹ ਮੈਂ ਕਰਾਣਾ ਏ ਜਾਂ ਅੱਬਾ ਜੀ? ਸ਼ਾਬਾਸ਼ ਏ ਪੁੱਤਰਾ। ਉਹਦੇ ਅੱਬਾ ਜੀ ਖੋਰੇ ਕਿੱਥੇ ਬੈਠੇ ਸੁਣਦੇ ਪਏ ਸਨ। ਉਹ ਬੜਾ ਪਚੀ ਹੋਇਆ। ਸੌਰੀ ਅੱਬਾ ਜੀ, ਉਹਨੇ ਸਿਰ ਥੱਲੇ ਕਰਕੇ ਮੁਸ਼ਕਿਲ ਨਾਲ ਆਖਿਆ। ਕੌਸਰ ਹੱਸੀ ਜਾਂਦੀ। ਅੰਮੀ ਨੂੰ ਵੀ ਹਾਸਾ ਆ ਗਿਆ। ਆਖਣ ਲੱਗੀ, ਮਾਫ ਕਰ ਦਿਓ ਸੋ, ਮੂੰਹੋਂ ਨਿਕਲ ਗਿਆ ਸੂ। ਉਂਝ ਕਿੰਨੀ ਸੱਚੀ ਗੱਲ ਕੀਤੀ ਸੂ। ਆਵੇ ਦਾ ਆਵਾ ਹੀ ਵਿਗੜਿਆ ਹੋਇਆ ਅੱਬਾ ਜੀ ਆਖਿਆ। ਆਹੋ, ਪਰ ਤੁਸੀਂ ਹਾਂ ਤੇ ਕਰੋ। ਮੈਂ ਜ਼ੁਲੈਖਾ ਨੂੰ ਆਪੇ ਮਨਾ ਲਵਾਂਗੀ। ਇੱਕ ਗੱਲ ਦੇ ਪਿੱਛੇ ਨਾ ਪੈ ਜਾਇਆ ਕਰੋ। ਪਰ ਕੀ ਖਰਾਬੀ ਏ? ਅੰਮੀ ਆਖਿਆ। ਮੁੰਡਾ ਰਾਜ਼ੀ, ਕੁੜੀ ਰਾਜ਼ੀ, ਕੁੜੀ ਦਾ ਪਿਓ ਰਾਜ਼ੀ, ਅਸੀਂ ਸਭੇ ਰਾਜ਼ੀ। ਤੁਸੀਂ ਆਪਣੀ ਜ਼ਿੱਦ ਛੱਡ ਦਿਓ। ਉਹਦੇ ਅੱਬਾ ਜੀ ਉੱਠ ਕੇ ਗੁੱਸੇ ਨਾਲ ਬਾਹਰ ਟੁਰ ਗਏ। ਉਹਦੀ ਅੰਮੀ ਆਖਿਆ, ਪੁੱਤਰ ਲੱਗਦਾ ਏ ਭਈ ਤੇਰੇ ਅੱਬਾ ਜੀ ਨੇ ਕੁੜੀ ਦੀ ਕੋਈ ਅਜਿਹੀ ਗੱਲ ਵੇਖੀ ਏ ਜਿਹੜੀ ਉਹ ਦੱਸ ਕੇ ਉਹਦੀ ਨਿੰਦਿਆ ਤੇ ਬਦਨਾਮੀ ਨਹੀਂ ਕਰਨਾ ਚਾਹੁੰਦੇ। ਜੇ ਉਹ ਦੱਸ ਦਿੰਦੇ ਤੇ ਖੋਰੇ ਅਸੀਂ ਵੀ ਬਹੁਤਾ ਜ਼ੋਰ ਨਾ ਪਾਉਂਦੇ, ਉਹਨਾਂ ਦੇ ਹਮ ਖਿਆਲ ਬਣ ਜਾਂਦੇ। ਮਾਂ ਪਿਓ ਨੂੰ ਔਲਾਦ ਨਾਲੋਂ ਅੱਗੇ ਕੋਈ ਚੀਜ਼ ਨਹੀਂ ਹੁੰਦੀ। ਕੋਈ ਖਾਸ ਜਾਂ ਵੱਡੀ ਗੱਲ ਨਾ ਹੁੰਦੀ ਤੇ ਉਹ ਇੰਜ ਡਟ ਕੇ ਮੁਖਾਲਫਤ ਨਾ ਕਰਦੇ। ਜ਼ਰੂਰ ਕੋਈ ਵਜ੍ਹਾ ਏ। ਸਾਨੂੰ ਚਾਹੀਦਾ ਏ ਉਹਨਾਂ ਦੀ ਗੱਲ ਮੰਨ ਲਵੀਏ। ਉਹ ਘਰ ਦੇ ਸਰਬਰਾਹ ਨੇ। ਭੈੜੇ ਚੰਗੇ ਦਾ ਉਹਨਾਂ ਨੂੰ ਸਾਡੇ ਨਾਲੋਂ ਬਹੁਤਾ ਪਤਾ ਏ। ਠੀਕ ਏ, ਸਲੀਮ ਆਖਿਆ। ਪਰ ਫਿਰ ਮੇਰੀ ਵੀ ਇੱਕ ਗੱਲ ਸੁਣ ਲਓ। ਮੈਂ ਜਿਵੇਂ ਤੇ ਜਿੱਥੇ ਆਖਿਆ ਤੁਹਾਨੂੰ ਮੇਰੀ ਗੱਲ ਮੰਨਣੀ ਪਵੇਗੀ। ਬਾਕੀ ਗੱਲ ਭਾਬੀ ਦੱਸ ਦੇਣਗੇ। ਇੰਜ ਆਖਣਾ, ਅੰਮੀ ਆਖਿਆ, ਤੇਰੀ ਭਰਜਾਈ ਸਾਕ ਲੱਭੀ ਬੈਠੀ ਏ। ਚਲੋ ਇੰਜ ਹੀ ਸਮਝ ਲਓ। ਰਾਤ ਨੂੰ ਅੰਮੀ ਹੋਰਾਂ ਅੱਬਾ ਜੀ ਨਾਲ ਗੱਲ ਕੀਤੀ। ਉਹਨਾਂ ਆਖਿਆ, ਕਿਰਨ ਵਾਲੀ ਗੱਲ ਛੱਡ ਕੇ ਉਹ ਹੋਰ ਜਿਹੜੀ ਗੱਲ ਕਰੇਗਾ ਸਾਨੂੰ ਕੋਈ ਇਨਕਾਰੀ ਨਹੀਂ, ਪਰ ਵੇਖਣਾ ਸੋਚਣਾ ਤੇ ਪੈਂਦਾ ਹੀ ਏ। ਵੇਖਣ ਸੋਚਣ ਵਾਲੀ ਗੱਲ ਤੁਸੀਂ ਭਾਬੀ ਉੱਤੇ ਛੱਡ ਦਿਓ। ਉਹਨੇ ਦੂਜੇ ਦਿਨ ਅੰਮੀ ਨੂੰ ਆਖਿਆ, ਚੱਲ ਭਾਈਆ, ਤੇਰੀ ਗੱਲ ਵੱਡੀ। ਅੰਮੀ ਆਖਿਆ, ਤੇਰੇ ਭਾ ਜੀ ਤੇ ਭਾਬੀ ਜੋ ਕਰਨਗੇ ਸਾਨੂੰ ਮਨਜ਼ੂਰ ਹੈ। ਭਾ ਜੀ ਦੀ ਸ਼ਰਤ ਨਹੀਂ, ਉਸ ਆਖਿਆ, ਸਿਰਫ ਭਾਬੀ। ਉਹ ਆਪਣੇ ਰਾਹ ਦੇ ਮੂੜੇ ਹਟਾ ਰਿਹਾ ਸੀ। ਭਾਬੀ ਤੈਨੂੰ ਭਰਾ ਕੋਲ ਅੱਗੇ ਹੋ ਗਈ ਏ? ਨਹੀਂ, ਅਸਲ ਵਿੱਚ ਭਾ ਜੀ ਮੈਨੂੰ ਨਲਾਇਕ ਸਮਝਦੇ ਨੇ। ਉਂਝ ਵੀ ਉਹਨਾਂ ਨਾਲ ਗੱਲ ਕਰਨ ਤੋਂ ਝਾਕਾ ਹੁੰਦਾ ਹੈ। ਭਾਬੀ ਨਾਲ ਖੁੱਲ੍ਹ ਕੇ ਗੱਲ ਕਰ ਲੈਂਦਾ। ਅੱਛਾ ਠੀਕ ਏ, ਅੰਮੀ ਆਖਿਆ। ਮੈਨੂੰ ਤੇ ਤੇਰੇ ਸਿਰ ਉੱਤੇ ਸਿਹਰਾ ਵੇਖਣ ਦੀ ਰੀਝ ਏ। ਅੰਮੀ ਬਾਵਰਚੀ ਖਾਨੇ ਵੱਲ ਟੁਰ ਗਈ। ਕੌਸਰ ਬੋਲੀ,
ਜੇ ਅਗਲੇ ਮੌਲਵੀ ਹੋਏ, ਉਹਨਾਂ ਆਖਿਆ ਲਾੜਾ ਸਿਹਰਾ ਬਣ ਕੇ ਨਾ ਆਵੇ ਤੇ ਫੇਰ ਅੰਮੀ ਨੂੰ ਵਿਖਾ ਕੇ ਤਸਵੀਰ ਬਣਾ ਕੇ ਲਾ ਛੱਡਾਂਗਾ। ਉਸ ਆਖਿਆ ਮੈਂ ਵਾਗ ਫੜਾਈ ਵਿੱਚ ਕੈਂਠਾ ਲੈਣਾ ਹੈ। ਵਾਗ ਹੋਈ ਤੇ ਫੜੇਗੀ ਨਾ। ਅੱਜ ਕੱਲ੍ਹ ਤੇ ਕਾਰਾਂ ਦਾ ਰਿਵਾਜ ਏ। ਮੁੰਡਾ ਕਾਰ ਵਿੱਚ ਬੈਠਾ ਹੁੰਦਾ ਹੈ ਤੇ ਤੇਰੇ ਜਿਹੀਆਂ ਪਾਗਲ ਭੈਣਾਂ ਗਾਉਂਦੀਆਂ ਹੁੰਦੀਆਂ ਨੇ, ਵੀਰ ਮੇਰਾ ਘੋੜੀ ਚੜਿਆ, ਤੇ ਹੋਰ ਕੇ ਗਾਉਣ, ਵੀਰ ਮੇਰਾ ਟਿਓਟਾ ਚੜਿਆ, ਵੀਰ ਮੇਰਾ ਡਟਸਨ ਚੜਿਆ। ਇਹ ਉਹ ਹਾਲ ਡੋਲੀ ਦੇ ਗਾਉਣਾ ਦਾ ਹੈ। ਭਾਈ ਤੈਨੂੰ ਵਿਆਹ ਦਾ ਕਿੰਨਾ ਸ਼ੌਕ ਹੈ? ਕੌਸਰ ਆਖਿਆ ਗ੍ਰੈਜੂਏਸ਼ਨ ਕੀਤੀ ਏ ਤੇ ਨੌਕਰੀ ਕਰ ਰਿਹਾ। ਤੇਰੇ ਮੰਗੇਤਰ ਵਾਂਗੂ ਨਹੀਂ, FA ਦੇ ਵਿੱਚ ਕੰਪਾਰਟਮੈਂਟ ਆ ਗਈ ਸੂ। ਆਪਣੇ ਮੰਗੇਤਰ ਦਾ ਜ਼ਿਕਰ ਸੁਣ ਕੇ ਉਹ ਸ਼ਰਮਾ ਗਈ ਤੇ ਉੱਤੋਂ ਵਾਲੀ ਰੁੱਸ ਕੇ ਬਾਹਰ ਨਿਕਲ ਗਈ। ਸਲੀਮ ਲਾਹੌਰੋਂ ਪਰਤ ਆਇਆ। ਭਾਬੀ ਨੂੰ ਸਾਰੀ ਗੱਲ ਦੱਸੀ ਉਸ, ਤੇ ਇਹ ਵੀ ਵਾਅਦਾ ਕੀਤਾ ਉਸ ਵੀ ਛੇਤੀ ਇੱਕ ਹੋਰ ਖਾਸ ਗੱਲ ਦੱਸੇਗਾ। ਉਹ ਅੰਕਲ ਖਾਲਿਦ ਵੱਲ ਗਿਆ ਤੇ ਉਹ ਕੰਬਲ ਲੈ ਕੇ ਲੇਟੇ ਹੋਏ ਸਨ। ਬੁਖਾਰ ਹੋ ਗਿਆ ਸੀ। ਕੁਝ ਚਿਰ ਹਾਲ ਚਾਲ ਪੁੱਛ ਕੇ ਤੇ ਮਜ਼ਮੂਨ ਬਾਰੇ ਗੱਲਬਾਤ ਕਰਕੇ ਉਹਨਾਂ ਆਖਿਆ ਲਾਹੌਰ ਦੀ ਸੁਣਾ। ਅੰਮੀ ਅੱਬਾ ਰਾਜ਼ੀ ਖੁਸ਼ੀ ਨੇ? ਜੀ ਸਲਾਮ ਆਖਦੇ ਸਨ। ਵਾਲੇਕੁਮ ਅਸਲਾਮ। ਕਿਉਂ ਬੁਲਾਇਆ ਸਾਨੇ? ਉਹਨਾਂ ਪੁੱਛਿਆ। ਸਿਰਫ ਹੁਸੜੇ ਹੋਏ ਸਨ ਜਾਂ ਕੋਈ ਹੋਰ ਗੱਲ ਵੀ ਸੀ? ਹੋਰ ਗੱਲ ਵੀ ਸੀ, ਉਹਨੇ ਆਖਿਆ। ਮੇਰਾ ਕਿਧਰੇ ਰਿਸ਼ਤਾ ਕਰਨਾ ਚਾਹੁੰਦੇ ਸਨ, ਮੈਂ ਮਨਾ ਕਰ ਦਿੱਤਾ। ਕਿਉਂ? ਮੈਂ ਜਿੱਥੇ ਚਾਹੁੰਦਾ ਸਾਂ ਉੱਥੇ ਅੱਬਾ ਜੀ ਨਹੀਂ ਮੰਨਦੇ ਸਨ। ਕਿਉਂ? ਉਹਨੇ ਕਿਰਨ ਵਾਲੀ ਸਾਰੀ ਗੱਲ ਖੋਲ ਕੇ ਦੱਸੀ। ਉਹ ਦਿਲਚਸਪੀ ਨਾਲ ਸੁਣਦੇ ਰਹੇ। ਉਹਨੇ ਆਖਿਆ ਮੈਨੂੰ ਸਮਝ ਨਹੀਂ ਆਉਂਦੀ, ਅੱਬਾ ਜੀ ਕੁੜੀ ਵਿੱਚ ਕੀ ਨੁਕਸ ਵੇਖਿਆ ਹੈ? ਤੈਨੂੰ ਕਰਨ ਦਾ ਖਿਆਲ ਬਿਲਕੁਲ ਛੱਡ ਦੇਣਾ ਚਾਹੀਦਾ ਹੈ। ਉਹਨਾਂ ਆਖਿਆ ਜੋ ਕੁਝ ਤੇਰੇ ਅੱਬਾ ਜੀ ਵੇਖ ਸਕਦੇ ਨੇ ਉਹ ਤੂੰ ਨਹੀਂ ਵੇਖ ਸਕਦਾ। ਇਹਦੇ ਵਿੱਚ ਕੋਈ ਭੇਤ ਹੋਣਾ ਹੈ। ਕੀ ਭੇਤ ਹੋਣਾ ਹੈ? ਉਹਨੇ ਆਖਿਆ ਉਹ ਕਿਹੜੀ ਗੱਲ ਹੈ ਜਿਹੜੀ ਉਹ ਅੰਮੀ ਨਾਲ ਵੀ ਨਹੀਂ ਕਰ ਸਕਦੇ, ਬਾਜੀ ਨੂੰ ਵੀ ਨਹੀਂ ਦੱਸ ਸਕਦੇ? ਕੁਝ ਗੱਲਾਂ ਹੁੰਦੀਆਂ ਨੇ ਅਜਿਹੀਆਂ। ਉਹਨਾਂ ਆਖਿਆ ਤੂੰ ਕਿਰਨ ਨੂੰ ਭੁੱਲ ਜਾ। ਜਦੋਂ ਬਜ਼ੁਰਗਾਂ ਮਨਾ ਕਰ ਦਿੱਤਾ ਹੈ ਤੇ ਫਿਰ ਮਨਾ ਹੋ ਜਾਣਾ ਚਾਹੀਦਾ ਹੈ। ਉਹ ਵੀ ਚਾਹੁੰਦੀ ਏ। ਸਲੀਮ ਆਖਿਆ ਜੇ ਅਸੀਂ ਦੋਵੇਂ ਚਾਹੀਏ ਤੇ ਕੀ ਕਰੇਗਾ ਕਾਜ਼ੀ? ਨਹੀਂ, ਬਿਲਕੁਲ ਨਹੀਂ। ਉਹਨਾਂ ਆਖਿਆ ਤੂੰ ਅੱਜ ਤੋਂ ਉਹਦਾ ਖਿਆਲ ਦਿਲ ਵਿੱਚੋਂ ਕੱਢ ਛੱਡ। ਇੰਜ ਸਮਝ ਜਿਵੇਂ ਉਹ ਤੇਰੀ ਭੈਣ ਹੋਵੇ। ਉਹਨੂੰ ਉਹਨਾਂ ਦੀ ਗੱਲ ਭੈੜੀ ਲੱਗੀ। ਏਡੀ ਸਖਤ ਮਨਾਈ ਤੇ ਅੱਬਾ ਜੀ ਨੇ ਵੀ ਕਦੀ ਨਹੀਂ ਕੀਤੀ। ਇਹ ਤੇ ਸਹੁੰ ਪਾਉਣ ਵਾਲੀ ਗੱਲ ਹੈ। ਆਪਣਾ ਰਸਤਾ ਸਾਫ਼ ਕਰ ਰਹੇ ਨੇ, ਉਹਨੇ ਦਿਲ ਵਿੱਚ ਸੋਚਿਆ। ਫਿਰ ਉੱਠ ਕੇ ਦਫ਼ਤਰ ਵਿੱਚ ਆ ਗਿਆ ਤੇ ਉਹਨਾਂ ਦੇ ਨਿੱਕੇ ਮੋਟੇ ਕੰਮ ਕਰਨ ਲੱਗ ਪਿਆ। ਕਿਤਾਬਾਂ ਖਿਲਰੀਆਂ ਹੋਈਆਂ ਸਨ। ਉਹਨਾਂ ਨੂੰ ਆਪਣੀ ਆਪਣੀ ਥਾਂ ਰੱਖਿਆ। ਕੁਝ ਕਾਗਜ਼ਾਤ ਫਾਈਲਾਂ ਮਿਸਲਾਂ ਤੋਂ ਬਾਹਰ ਪਏ ਹੋਏ ਸਨ। ਉਹਨਾਂ ਨੂੰ ਸਾਂਭਿਆ। ਫਿਰ ਕਈ ਦਿਨਾਂ ਤੋਂ ਰੱਖਿਆ ਹੋਇਆ ਇਨਕਮ ਟੈਕਸ ਫਾਰਮ ਪੜ੍ਹਨ ਲੱਗ ਪਿਆ। ਪਰ ਉਹਦਾ ਦਿਲ ਕਿਸੇ ਕੰਮ ਵਿੱਚ ਨਾ ਲੱਗਾ। ਕਿਰਨ ਵਾਲੀ ਗੱਲ ਉਹਨੇ ਉਹਨਾਂ ਨੂੰ ਇਸ ਲਈ ਦੱਸੀ ਸੀ ਭਈ ਉਹ ਸਮਝ ਲੈਣ ਉਹ ਗੱਲ ਮੁਕਾ ਆਇਆ ਹੈ। ਅਖੇ ਅੱਜ ਤੋਂ ਤੂੰ ਉਹਨੂੰ ਆਪਣੀ ਭੈਣ ਸਮਝ। ਇਹ ਤੇ ਕਦੀ ਨਹੀਂ ਆਖਿਆ ਨੇ ਭਈ ਨੈਣ ਤਾਰਾ ਨੂੰ ਆਪਣੀ ਭੈਣ ਸਮਝ। ਰੋਸ਼ਨ ਖਿਆਲੀ ਤੇ ਇਜ਼ਹਾਰ ਦੀ ਆਜ਼ਾਦੀ ਦੀਆਂ ਗੱਲਾਂ ਕਰਨ ਵਾਲੇ ਸਾਈਂ ਮੁਹੰਮਦ ਖਾਲਿਦ ਐਡਵੋਕੇਟ ਹੋਰੀ ਆਪਣੇ ਮਤਲਬ ਲਈ ਝੱਟ ਵਿੱਚ ਪਟੜੀਆਂ ਲੈ ਗਏ। ਲਓ ਜੀ, ਕਿਰਨ ਨੂੰ ਭੈਣ ਕਿਵੇਂ ਸਮਝਿਆ ਜਾ ਸਕਦਾ ਹੈ? ਮੈਂ ਅੱਬਾ ਜੀ ਵਾਂਗੂ ਕਮਜ਼ੋਰ ਤੇ ਸਾਊ ਨਹੀਂ। ਵਿਆਹ ਨਹੀਂ ਹੁੰਦਾ ਤੇ ਨਾ ਹੋਵੇ, ਪਰ ਉਹ ਰਵੇਗੀ ਮੇਰੀ ਮਹਿਬੂਬਾ। ਉਹਦਾ ਵਿਆਹ ਹੋ ਜਾਏ, ਬਾਲਾਂ ਦੀ ਮਾਂ ਬਣ ਜਾਏ, ਪਰ ਉਹ ਮੇਰਾ ਪਿਆਰ ਕਦੀ ਨਹੀਂ ਭੁਲਾ ਸਕੇਗੀ। ਸੱਚੀ ਮੁੱਚੀ ਦਾ ਪਿਆਰ ਸੀ, ਕੋਈ ਮਖੌਲ ਨਹੀਂ ਸੀ। ਪਤਾ ਨਹੀਂ ਵਡੇਰੀ ਉਮਰ ਵਿੱਚ ਬੰਦਿਆਂ ਦੀ ਇੰਨੀ ਮੱਤ ਕਿਉਂ ਮਾਰੀ ਜਾਂਦੀ ਏ। ਉਹ ਆਖਦੇ ਨੇ ਕਿਰਨ ਨੂੰ ਛੱਡ ਕੇ ਜਿਹੜੀ ਗੱਲ ਹੋਵੇਗੀ ਸਾਨੂੰ ਮਨਜ਼ੂਰ, ਤੇ ਇਹ ਆਖਦੇ ਨੇ ਅੱਜ ਤੋਂ ਤੇਰੀ ਭੈਣ। ਸਾਰਾ ਦਿਨ ਉਹ ਅੰਦਰੋਂ ਅੰਦਰ ਸੜਦਾ ਬੁਝਦਾ ਤੇ ਬੜਬੜਾਉਂਦਾ ਰਿਹਾ। ਫਿਰ ਸਿਰ ਪੀੜ ਦਾ ਬਹਾਨਾ ਕਰਕੇ ਘਰ ਆ ਗਿਆ। ਭਾਬੀ ਪੁੱਛਿਆ ਖੈਰ ਤੇ ਹੈ? ਅੱਜ ਫੌਜਾਂ ਬਹਿਲੀਆਂ ਮੋੜ ਆਈਆਂ ਨੇ, ਨਾਲੇ ਲੱਗਣਾ ਏ ਕਿਧਰੋਂ ਫੈਂਟੀ ਲਵਾ ਕੇ ਆਇਆ ਹੈ। ਮੈਂ ਕੁਝ ਹੋਰ ਸੋਚ ਕੇ ਗਿਆ ਸਾਂ, ਉੱਥੇ ਗੱਲ ਪੁੱਠੀ ਹੋ ਗਈ। ਕਿੱਥੇ? ਉਸੇ ਘਰ ਐਡਵੋਕੇਟ ਹੋਰਾਂ ਨਾਲ। ਝਗੜਾ? ਮਾਲਕ ਤੇ ਨੌਕਰ ਦਾ ਕਿਹਾ ਝਗੜਾ? ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਵੀ ਦਾਨੇ ਪਰਦਾਨੇ ਬੰਦੇ ਨੇ, ਕੋਈ ਚੰਗੀ ਸਲਾਹ ਦੇਣਗੇ। ਅੱਗੋਂ ਉਹਨਾਂ ਪਤਾ ਜੇ ਕੀ ਆਖਿਆ? ਮਿਕੀ ਕਹਿ ਪਤਾ? ਆਖਣ ਲੱਗੇ ਜੇ ਮਾਂ ਪਿਓ ਮਨਾ ਕਰਦਾ ਹੈ ਤੇ ਫੇਰ ਹੁਣ ਤੂੰ ਉਹਨੂੰ ਆਪਣੀ ਭੈਣ ਸਮਝ। ਕਿਉਂ? ਭਾਬੀ ਨੱਕ ਚਾੜ ਕੇ ਮੱਥੇ ਉੱਤੇ ਤੀਵੜੀ ਪਾ ਕੇ ਪੁੱਛਿਆ। ਤੁਹਾਡੀ ਆਪਣੀ ਭੈਣ ਕੋਈ ਨਹੀਂ? ਬਸ ਇਹੋ ਗੱਲ ਮੈਨੂੰ ਬੁਰੀ ਲੱਗੀ। ਉਂਝ ਆਖ ਦੇਣੇ ਭਈ ਉਸ ਨਾਲ ਖਿਆਲ ਛੱਡ ਦੇ, ਭੈਣ ਬਣਾਉਣੀ ਨਹੀਂ ਕੀ ਲੋੜ ਸੀ। ਇਹ ਕੀ ਗੱਲ ਹੋਈ? ਅੱਜ ਪਹਿਲੀ ਵਾਰੀ ਮੈਨੂੰ ਉਹਨਾਂ ਦੀ ਗੱਲ ਬੁਰੀ ਲੱਗੀ ਏ। ਹਲਾ ਛੋੜ, ਵੱਡਿਆਂ ਦੀ ਗੱਲ ਨਾ ਬੁਰਾ ਨਹੀਂ ਮਨਾਈ ਨਾ। ਨਾਲੇ ਤੂੰ ਉਹਨਾਂ ਦੀ ਨੌਕਰੀ ਕਰਨਾ ਹੈ। ਸਿਰਫ ਨੌਕਰੀ ਨਹੀਂ ਕਰਦਾ, ਉਸ ਆਖਿਆ
ਮੇਰੇ ਦਿਲ ਵਿੱਚ ਉਹਨਾਂ ਦੀ ਬੜੀ ਇੱਜ਼ਤ ਏ। ਫਿਰ ਛੱਡ ਗੁੱਸਾ ਗਿਲਾ। ਅਸਲ ਗੱਲ ਇਹ ਭਾਬੀ, ਉਹਨਾਂ ਦੀ ਇੱਕ ਮੂੰਹ ਬੋਲੀ ਧੀ ਏ। ਇੱਕ ਬੇਆਸਰਾ ਤੇ ਯਤੀਮ ਕੁੜੀ ਸੀ। ਉਹਨਾਂ ਪਾਲਿਆ ਪੜ੍ਹਾਇਆ ਲਿਖਾਇਆ ਤੇ ਹੁਣ ਉਹਦੀ ਸ਼ਾਦੀ ਕਰਨਾ ਚਾਹੁੰਦੇ ਨੇ। ਮਾਂ ਦੂਜਾ ਨਿਕਾਹ ਕਰ ਲਿਆ, ਪਿਓ ਮਰ ਗਿਆ ਹੋਇਆ ਸੂ। ਸਗੋਂ ਆਖਦੇ ਨੇ ਮਾਂ ਪਿਓ ਦਾ ਨਿਕਾਹ ਵੀ ਖੋਰੇ ਹੋਇਆ ਸੀ ਕਿ ਨਹੀਂ, ਬਸ ਕੁਝ ਇੰਜ ਦੀ ਗੱਲ ਏ। ਦਫਾ ਕਰ ਉਸਕੀ। ਭਾਬੀ ਆਖਿਆ, ਤੂੰ ਆਪਣੀ ਗੱਲ ਦੱਸ, ਜਿਸ ਨਾਲ ਵਾਅਦਾ ਕੀਤਾ ਸਹੀ ਹੈ। ਉਹਨੂੰ ਹਾਸਾ ਆ ਗਿਆ। ਇਸ ਵਿੱਚ ਹੱਸਣ ਦੀ ਕਿਹੜੀ ਗੱਲ ਏ ਭਾਬੀ, ਉਹ ਗੱਲ ਹੀ ਤੇ ਦੱਸ ਰਿਹਾ। ਹੈਂ, ਇੰਜ ਨਹੀਂ ਕੁੜੀ? ਆਹੋ, ਪਰ ਨਹੀਂ, ਤੁਹਾਨੂੰ ਸਮਝ ਨਹੀਂ ਆਉਣੀ ਗੱਲ ਦੀ। ਗੱਲ ਬੜੀ ਲੰਮੀ ਹੈ, ਤੁਹਾਨੂੰ ਦੱਸ ਨਹੀਂ ਸਕਦਾ। ਤੁਸੀਂ ਉਹਨੂੰ ਵੇਖ ਮਿਲ ਲਓ। ਤੱਕ ਬੀਬਾ, ਭਾਬੀ ਥਾਣੇਦਾਰ ਨਹੀਂ ਬਣ ਗਈ। ਬੱਠ ਪਿਆ ਉਹ ਸੋਇਨਾ ਜਿਹੜਾ ਵਿੰਨੇ ਕੰਨ। ਇੰਜ ਨਹੀਂ ਖੂਬਸੂਰਤੀ ਚਾਹੀਦੀ ਏ ਨਾ ਦਾਜ। ਸਾਡੇ ਕੋਲ ਇੱਜ਼ਤ ਹੀ ਇੱਜ਼ਤ ਤੇ ਹੈ। ਅਸਾਂ ਕਿਸੇ ਗੰਦ ਵਿੱਚ ਪੈਰ ਨਹੀਂ ਪਾਣਾ। ਨਾ ਤੁਹਾਡੇ ਬਾਜੀ ਮੰਨਣਾ ਏ, ਨਾ ਮਾਂ ਪਿਓ। ਤੁਸੀਂ ਉਹਨੂੰ ਇੱਕ ਵਾਰੀ ਵੇਖੋ ਤੇ ਸਹੀ। ਆਖਿਆ ਏ ਨਾ, ਭਾਬੀ ਆਵਾਜ਼ਾਰ ਹੋ ਕੇ ਆਖਿਆ। ਕੁੜੀ ਦੀ ਸਿਫਤ ਸੁਣ ਕੇ ਤੱਕਨੇ ਨਾ ਕੋਈ ਚਾਅ ਨਹੀਂ ਰਿਹਾ। ਗੱਲ ਵਿਗੜਦੀ ਜਾ ਰਹੀ ਸੀ। ਉਹਦਾ ਖਿਆਲ ਸੀ ਭਾਬੀ ਮੰਨ ਜਾਏਗੀ ਤੇ ਦੋਵੇਂ ਰਲ ਕੇ ਭਾਜੀ ਨੂੰ ਮਨਾ ਲੈਣਗੇ। ਅੱਬਾ ਜੀ ਤੇ ਅੰਮੀ ਜੀ ਨੂੰ ਬਹੁਤੀਆਂ ਗੱਲਾਂ ਦੱਸਣ ਦੀ ਲੋੜ ਹੀ ਨਹੀਂ ਸੀ, ਪਰ ਇਹ ਤੇ ਪੈੜੀ ਪੌੜੀ ਉੱਤੋਂ ਹੀ ਪੈਰ ਤਿਲਕ ਜਾਵਣ ਵਾਲੀ ਗੱਲ ਸੀ। ਉਹਨੇ ਸੋਚਿਆ ਇਹੋ ਜਿਹੀ ਗੱਲ ਹਜ਼ਮ ਕਰਨ ਲਈ ਵਕਤ ਦੇਣਾ ਚਾਹੀਦਾ ਹੈ, ਫੇਰ ਸਹੀ। ਦੂਜੀ ਸਵੇਰ ਉੱਠਿਆ ਤੇ ਭਾਬੀ ਪੁੱਛਿਆ, ਤੂੰ ਕੋਈ ਚੰਗੀ ਜੀ ਨੌਕਰੀ ਨਹੀਂ ਲੱਭੀ ਸਕਣਾ ਹੋਰ? ਕਿਉਂ, ਇਹਨੂੰ ਕੀ ਏ? ਮਾੜਾ ਮਤਲਬ ਏ ਆਪਣੇ ਭਾਜੀ ਯਾਰ, ਪੱਕੀ ਸਰਕਾਰੀ ਨੌਕਰੀ। ਮਿਕੀ ਤੇਰੇ ਵਿਆਹ ਨਾਲ ਬੜਾ ਚਾਅ ਏ, ਪਰ ਤੁਹਾਡੇ ਭਾਜੀ ਆਖਣੇ ਨੇ ਪੈਰਾਂ ਉੱਤੇ ਖੱਲੀ ਜਾਵੇ। ਖਲੋਤਾ ਤੇ ਹੋਇਆ। ਉਹਨੇ ਖਲੋ ਕੇ ਫਰਸ਼ ਉੱਤੇ ਅੱਡੀ ਮਾਰੀ ਆਪਣੇ ਪੈਰਾਂ ਤੇ। ਇੰਜ ਨਹੀਂ ਵੇ, ਭਾਬੀ ਆਖਿਆ, ਤੇਰੇ ਵਿਆਹ ਨਹੀਂ ਵਰੀ ਲੈਣ ਮੈਂ ਕਾਰ ਵਿੱਚ ਬਹਿ ਕੇ ਅਨਾਰ ਕੜੀ ਜਾਵਾਂ। ਕੁੜੀ ਵੇਖਣ ਨੂੰ ਤਿਆਰ ਨਹੀਂ ਹੋ। ਉਹਨੇ ਆਖਿਆ, ਵਰੀ ਖਰੀਦਣ ਟੁਰ ਪਏ ਹੋ। ਪਤਾ ਨਹੀਂ ਮਾਮਾ ਜੀ ਨੂੰ ਕਿਰਨ ਵਿੱਚ ਕੀ ਐਬ ਦਿਸਣਾ। ਬੜੀ ਸੋਹਣੀ ਕੁੜੀ ਸੀ, ਬੜੀ ਚੰਗੀ ਲੱਗਣੀ ਤੇਰੇ ਨਾਲ ਟੁਰਨੀ। ਐਵੇਂ ਅਨਾਰ ਦਾ ਮਸਲਾ ਬਣਾਇਆ ਹੋਇਆ ਨੇ। ਉਹਨੇ ਆਖਿਆ, ਹੋਰ ਕੀ ਗੱਲ ਹੋਣੀ ਏ? ਉਹ ਥੋੜੀ ਜਿਹੀ ਲਾਪਰਵਾਹ ਤੇ ਖੁੱਲੇ ਟੁੱਲੇ ਮਜ਼ਾਜ ਦੀ ਏ। ਹਰ ਕਿਸੇ ਨੂੰ ਚੰਗੇ ਸੁਭਾਅ ਨਾਲ ਮਿਲਦੀ ਏ, ਕੋਈ ਖਰਾਬੀ ਨਹੀਂ ਉਹਦੇ ਵਿੱਚ। ਹਲਾ ਦੁਨੀਆ ਵਿੱਚ ਹੋਰ ਕੁੜੀਆਂ ਕੋਈ ਮੁੱਕੀ ਗਈਆਂ ਨੇ। ਨੰਬਰ 1 ਕਿਰਨ, ਨੰਬਰ 2 ਨੈਣਾ, ਤੀਜੀ ਕੁੜੀ ਮੇਰੇ ਲਈ ਦੁਨੀਆ ਵਿੱਚ ਕੋਈ ਨਹੀਂ ਜੰਮੀ। ਪਰ ਤੁਸੀਂ ਛੱਡੋ ਇਸ ਮੌਜੂ ਨੂੰ। ਸੋਚਿਆ ਸੀ ਭਾਬੀ ਸਾਥ ਦੇਣਗੇ, ਤੁਸੀਂ ਵੀ 12 ਉੱਤੇ ਪੈ ਗਏ। ਵੇਖ ਲਈਏ ਤੁਹਾਡੀ ਛਿੱਕ। ਹਲਾ ਤੁਦਾ ਮਾੜੇ ਉੱਤੇ ਇਤਨਾ ਮਾਣ ਏ? ਆਹੋ ਭਾਬੀ, ਵੱਡੀ ਭਰਜਾਈ ਅਜੀਬ ਸਾਕ ਹੁੰਦਾ ਏ, ਸਭ ਤੋਂ ਵੱਖਰਾ ਤੇ ਨਵੇਕਲਾ। ਮਾਂ ਤੇ ਹਮੇਸ਼ਾ ਮਾਂ ਰਹਿੰਦੀ ਏ ਤੇ ਭੈਣ ਭੈਣ, ਪਰ ਭਰਜਾਈ ਮਾਂ ਵੀ ਹੁੰਦੀ ਏ, ਭੈਣ ਵੀ ਤੇ ਇੱਕ ਦੋਸਤ ਵੀ। ਇਹ ਅਜਿਹੀਆਂ ਗੱਲਾਂ ਕਰੀ ਤੇ ਅੰਦਰ ਨੂੰ ਹੱਥ ਪਾ ਲੈਣਾ ਏ। ਇਹ ਗੱਲਾਂ ਕਿੱਥੋਂ ਸਿੱਖੀਆਂ ਨੀ ਕੁਝਿਆ? ਕਿਤਾਬਾਂ ਪੜ੍ਹਦਾ, ਸ਼ਾਇਰੀ ਕਰਦਾ, ਤੁਸਾਂ ਵਾਂਗ ਹਰ ਵੇਲੇ ਮਸ਼ੀਨ ਨਹੀਂ ਬਣਿਆ ਰਹਿੰਦਾ। ਮੈਂ ਕੰਮ ਨਾ ਕਰਾਂ ਤੇ ਕੌਣ ਕਰੇ? ਮੇਰਾ ਸਾਥ ਦਿਓ ਤੇ ਨੌਕਰਾਣੀਆਂ ਦੀ ਲੈਣ ਲੱਗ ਜਾਏ। ਮਿਕੀ ਨੌਕਰਾਣੀਆਂ ਨਹੀਂ, ਤੁਹਾਡੀ ਖੁਸ਼ੀ ਚਾਹੀਦੀ ਏ। ਚੱਲ ਭਾਈਆ, ਜਿਵੇਂ ਤੂੰ ਖੁਸ਼। ਇਹ ਹੋਈ ਨਾ ਗੱਲ। ਕਦੋਂ ਚੱਲੋਗੇ? ਮੈਂ ਜਾਣਾ ਏ ਤੇ ਹੋਰ ਉਹਨੇ ਆਉਣਾ ਏ ਭਈ ਮੈਨੂੰ ਪਸੰਦ ਕਰ ਲਓ। ਪਸੰਦ ਹੀ ਪਸੰਦ ਏ, ਤੂੰ ਜੇ ਕਰ ਲਈਏ। ਨਹੀਂ, ਤੁਸੀਂ ਕੱਲ ਤਿਆਰ ਰਹਿਣਾ। ਉਹਨੇ ਆਖਿਆ, ਬਸ ਥੋੜੇ ਚਿਰ ਲਈ। ਠੀਕ ਏ, ਭਾਬੀ ਹਮੀ ਭਰ ਲਈ। ਦੂਜੀ ਸਵੇਰੇ ਭਾਬੀ ਭਾਜੀ ਨੂੰ ਆਖਿਆ, ਅੱਜ ਤੁਸੀਂ ਟਾਂਗੇ ਉੱਤੇ ਦਫ਼ਤਰ ਚਲੇ ਜਾਓ, ਸਕੂਟਰੇ ਨਹੀਂ ਲੋੜ ਏ। ਕਿ ਸਲੀਮ ਲਈ ਇੱਕ ਰਿਸ਼ਤਾ ਵੇਖਣ ਜਾਣਾ ਏ, ਉਹ ਵੀ ਨਾਲ ਜਾਏਗਾ। ਤੇ ਹੋਰ ਸਕੂਟਰ ਮੈਂ ਚਲਾਵਾਂਗੀ। ਛੋੜ ਆਸੀ ਫਿਰ ਲੈ ਵੀ ਆਸੀ। ਕੌਣ ਲਿਆਇਆ ਇਹ ਰਿਸ਼ਤਾ? ਪਹਿਲੇ ਘਰ ਬੂਆ ਤੇ ਕੁੜੀ ਤੱਕ ਆਵਾਂ, ਫਿਰ ਸਾਰੀ ਗੱਲ ਦੱਸਾਂਗੀ। ਮੇਰਾ ਮਤਲਬ ਏ ਉਹ ਆਪ ਹੀ ਤੇ ਨਹੀਂ ਲਿਆਇਆ। ਲਿਆਇਆ ਹੋਵੇ ਤੇ ਫਿਰ ਕੀ? ਕਿਧਰੋਂ ਬੇਇੱਜ਼ਤੀ ਕਰਵਾ ਕੇ ਨਾ ਆ ਜਾਵੀਂ, ਵੇਖ ਸੋਚ ਕੇ ਜਾਵੀਂ। ਹੁਣ ਉਹ ਪਹਿਲੇ ਜਿਹਾ ਸਲੀਮ ਨਹੀਂ ਰਿਹਾ। ਜਦੋਂ ਨਾ ਕੰਮ ਤੇ ਲੱਗਾ ਏ, ਬੜਾ ਸੁਧਰੀ ਗਿਆ ਏ। ਆਹੋ, ਬੜੀ CSP ਦੀ ਨੌਕਰੀ ਕਰ ਰਿਹਾ ਏ। ਉਹ ਵੀ ਕਰੇਗਾ ਇੱਕ ਦਿਨ ਇਨਸ਼ਾਅੱਲਾ। ਆਹੋ ਕਰੇਗਾ। ਸਕੂਟਰ ਨਹੀਂ ਜੇ ਦੇਣਾ ਤੇ ਨਾ ਦਿਓ। ਉਸਨੇ ਪਿੱਛੇ ਕਿਉਂ ਪਈ ਗਏ ਹੋ? ਮੈਂ ਸਕੂਟਰ ਦੇਣ ਤੋਂ ਤੇ ਮਨਾ ਨਹੀਂ ਕਰਦਾ। ਹਰ ਬੰਦੇ ਕੀ ਦੂਏ ਦੀ ਅੱਖ ਨਾਲ ਵਾਲ ਨਜ਼ਰ ਆ ਜਾਣਾ ਹੈ, ਆਪਣੀ ਅੱਖ ਨਾਲ ਸ਼ੈਤੀਰ ਵੀ ਨਹੀਂ ਦਿਸਣਾ। ਤੁਸੀਂ ਘੱਟ ਸਾਓ,
ਯਾਦ ਕਰੋ ਕਿਸ ਤਰ੍ਹਾਂ ਦਿਨ ਵਿੱਚ ਸਾੜੀ ਗਲੀ ਨੇ 20 ਫੇਰੇ ਮਾਰਨੇ ਸਾਂ। ਉਹ ਤੇ ਮੇਰਾ ਦੋਸਤ ਰਹਿੰਦਾ ਸੀ ਉਸ ਗਲੀ ਵਿੱਚ, ਉਹਦੇ ਵੱਲ ਜਾਂਦਾ ਸਾਂ। ਹਾਏ ਹੁਣ ਕੂੜ ਵੀ ਮਾਰਨ ਲੱਗ ਪਏ ਹੋ। ਚੁੱਪ ਕਰ, ਉਹ ਕਿਧਰੇ ਸੁਣਦਾ ਨਾ ਹੋਵੇ। ਉਹ ਚੁੱਪ ਕਰ ਗਈ, ਪਰ ਉਹਨੇ ਸਾਰੀਆਂ ਗੱਲਾਂ ਸੁਣ ਲਈਆਂ ਸਨ। ਹੱਸਦਾ ਹੋਇਆ ਬਾਹਰ ਆਇਆ ਤੇ ਆਖਿਆ, ਭਾਬੀ ਮੈਂ ਕੁਝ ਨਹੀਂ ਸੁਣਿਆ, ਬੇਈਮਾਨ ਕੋਝਾ। ਉਹਦੇ ਬਾਜੀ ਰੇਡੀਓ ਦੀ ਆਵਾਜ਼ ਉੱਚੀ ਕਰਕੇ ਆਪਣੀ ਸ਼ਰਮਿੰਦਗੀ ਲੁਕਾਉਣ ਲੱਗ ਪਏ। ਭਾਬੀ ਨੈਣਾ ਨੂੰ ਵੇਖਿਆ ਤੇ ਵੇਖਦੀ ਰਹਿ ਗਈ, ਪਰ ਉਹ ਇਹ ਸੋਚ ਕੇ ਉਦਾਸ ਹੋ ਗਈ ਭਈ ਉਹ ਇੱਕ ਵੱਡੇ ਘਰ ਦੀ ਤੇ ਡਾਕਟਰੀ ਪੜ੍ਹੀ ਹੋਈ ਏ, ਉਹਦੇ ਮਾਂ ਪਿਓ ਕਿਸ ਤਰ੍ਹਾਂ ਰਾਜ਼ੀ ਹੋਣਗੇ। ਸਲੀਮ ਆਖਿਆ, ਉਹਨਾਂ ਨੂੰ ਰਾਜ਼ੀ ਕਰਨਾ ਮੇਰਾ ਕੰਮ ਏ। ਤੂੰ ਤਾਂ ਘਰ ਜਵਾਈ ਤੇ ਨਹੀਂ ਬਣਾ ਲੈਣਗੇ। ਨਹੀਂ ਭਾਬੀ, ਉਹ ਉਹਨਾਂ ਦੀ ਆਪਣੀ ਧੀ ਨਹੀਂ, ਮਤਰਿਆ ਪਿਓ ਉਹਨੂੰ ਕੋਲ ਨਹੀਂ ਰੱਖਦਾ, ਜਵਾਈ ਨੂੰ ਕਿਵੇਂ ਰੱਖੇਗਾ। ਫੇਰ ਠੀਕ ਏ, ਅੰਕਲ ਹੋਰੀ ਇਲੈਕਸ਼ਨ ਲੜ ਰਹੇ ਨੇ, ਉਧਰੋਂ ਫਾਰਗ ਹੋ ਜਾਣ ਤੇ ਫੇਰ ਗੱਲ ਕਰਾਂਗੇ। ਮੰਨ ਜਾਵਣਗੇ ਨਾ? ਆਹੋ, ਜੇ ਨਾ ਮੰਨੇ ਤੇ ਫੇਰ ਨਹੀਂ ਤੇ ਨਾ ਸਹੀ। ਤੀਜੀ ਕੁੜੀ ਦੇ ਜੰਮਣ ਤੇ ਵੱਡਿਆਂ ਹੋਣ ਦੀ ਉਡੀਕ ਕਰਾਂਗੇ। ਨਹੀਂ ਵੇ, ਭਾਬੀ ਆਖਿਆ, ਇਹੋ ਕੁੜੀ ਚਾਹੀਦੀ ਹੈ ਸਾਨੂੰ, ਇਹੋ ਜਿਹੀਆਂ ਰੋਜ਼ ਥੋੜੀਆਂ ਜੰਮਣੀਆਂ ਨੇ। ਹਾਏ ਕਿੰਨੀ ਮਾਸੂਮ, ਚੰਗੀ ਤੇ ਸਾਊ, ਰੱਬ ਨੇ ਹੁਸਨ ਵੀ ਦਿੱਤਾ ਹੈ ਤੇ ਹਲੀਮੀ ਵੀ। ਐਸੇ ਲਈ ਆਖਦਾ ਸਾਂ, ਪਹਿਲੇ ਵੇਖ ਲਓ। ਤੂੰ ਠੀਕ ਆਖਦਾ ਸੈਂ, ਸੁਣੀ ਤੇ ਤੱਕੀ ਗੱਲ ਵਿੱਚ ਬੜਾ ਫਰਕ ਹੁੰਦਾ ਹੈ। ਬਾਜੀ ਨਾਲ ਕਿਸੇ ਤਰੀਕੇ ਨਾਲ ਗੱਲ ਕਰਨਾ, ਉਹਨਾਂ ਕੀ ਹੋਰ ਕੀ ਚਾਹੀਦਾ ਹੈ। ਇਹੋ ਜਿਹਾ ਘਰ ਤੇ ਕੁੜੀ ਸਾਰੀ ਬਰਾਦਰੀ ਵਿੱਚ ਲੱਭੀ ਕੇ ਦੱਸਣ, ਤੂੰ ਫਿਕਰ ਨਾ ਕਰ। ਇੱਕ ਦਿਨ ਗੱਲਾਂ ਵਿੱਚ ਖਾਲਿਦ ਸਲੀਮ ਨੂੰ ਆਪਣੇ ਤਾਲਿਬ ਇਲਮੀ ਦੇ ਜ਼ਮਾਨੇ ਦਾ ਇੱਕ ਵਾਕਿਆ ਸੁਣਾਇਆ। ਆਖਣ ਲੱਗੇ, ਜਦੋਂ ਮੈਂ ਲਾਹੌਰ ਦਾਖਲ ਹੋਇਆ ਮੈਨੂੰ ਹੋਸਟਲ ਵਿੱਚ ਕਮਰਾ ਨਾ ਮਿਲਿਆ ਤੇ ਕੁਝ ਦਿਹਾੜੇ ਮੈਂ ਆਪਣੇ ਦਰਿਆਬਾਦ ਦੇ ਇੱਕ ਦੋਸਤ ਦੇ ਘਰ ਰਿਹਾ। ਫੇਰ ਕਿਰਾਏ ਦੀ ਬੈਠਕ ਲੱਭ ਗਈ। ਕੁਝ ਰੋਜ਼ ਲੰਘੇ ਤੇ ਮੇਰੇ ਦੋਸਤ ਦਾ ਇੱਕ ਦੋਸਤ ਜਿਹਦਾ ਨਾਂ ਹਮੀਦ ਸੀ ਤੇ ਜਿਹੜਾ ਲਾਹੌਰ ਰੇਡੀਓ ਵਿੱਚ ਮਕੈਨਿਕ ਸੀ, ਆ ਗਿਆ ਤੇ ਮੇਰੇ ਨਾਲ ਕੁਝ ਦਿਨਾਂ ਤੱਕ ਕਮਰਾ ਸ਼ੇਅਰ ਕੀਤਾ। ਪਤਾ ਲੱਗਾ ਪਈ ਹੈ ਤੇ ਲਾਹੌਰ ਹੀ ਦਾ ਰਹਿਣ ਵਾਲਾ, ਪਰ ਘਰੋਂ ਰੁੱਸਿਆ ਹੋਇਆ ਹੈ। ਘਰ ਵਾਲੇ ਚਾਹੁੰਦੇ ਸਨ ਸਾਰੀ ਤਨਖਾਹ ਉਹਨਾਂ ਦੇ ਹਵਾਲੇ ਕਰੇ ਤੇ ਆਪੂ ਉਹਨਾਂ ਕੋਲੋਂ ਖਰਚ ਲੈਂਦਾ ਰਵੇ, ਪਰ ਉਹਨੇ ਫਿਲਮ ਵੇਖਣੀ, ਸਿਗਰਟ ਪੀਣੇ ਤੇ ਉਹ ਸਾਰੀਆਂ ਚੀਜ਼ਾਂ ਖਾਣੀਆਂ ਪੀਣੀਆਂ ਹੁੰਦੀਆਂ ਸਨ ਜਿਨ੍ਹਾਂ ਨੂੰ ਉਹ ਭੁੱਖ ਤੇ ਗਰੀਬੀ ਮਾਰੇ ਘਰ ਵਿੱਚ ਤਰਸਿਆ ਹੋਇਆ ਸੀ। ਨਾਲੇ ਉਹਨੇ ਨਵੀਂ ਸਾਈਕਲ ਖਰੀਦਣੀ ਸੀ। ਘਰੋਂ ਨਾ ਰੁੱਸਦਾ ਤੇ ਕੀ ਕਰਦਾ। ਘਰ ਵਾਲਿਆਂ ਨੂੰ ਤੇ ਮਿੱਸਾ ਲੂਣਾ ਖਾਣ ਦੀ ਆਦਤ ਸੀ, ਉਹ ਕਿਉਂ ਆਪਣੀ ਜ਼ਿੰਦਗੀ ਖਰਾਬ ਕਰਦਾ। ਉਹ ਵੱਖਰੀ ਗੱਲ ਏ ਭਈ ਮੈਂ ਉਹਨੂੰ ਕਦੀ ਨਾ ਚੰਗਾ ਖਾਂਦਿਆਂ ਵੇਖਿਆ ਨਾ ਪਹਿਨਦਿਆਂ। ਰੱਜ ਕੇ ਕੰਜੂਸ ਤੇ ਪੈਸੇ ਦਾ ਪਿਆਰਾ। ਖੈਰ ਉਹ ਮੇਰੇ ਨਾਲ ਰਹਿਣ ਲੱਗ ਪਿਆ। ਰੋਟੀ ਅਸੀਂ ਆਪਣੀ ਮਰਜ਼ੀ ਨਾਲ ਹੋਟਲ ਤੋਂ ਖਾ ਹੁੰਦੇ। ਚਾਹ ਤੇ ਨਾਸ਼ਤੇ ਲਈ ਮੇਰੇ ਕੋਲ ਸਟੋਵ ਸੀ ਤੇ ਅੱਗੇ ਮੈਂ ਇੱਕ ਪਿਆਲੀ ਬਣਾਉਂਦਾ ਸਾਂ, ਹੁਣ 2 ਬਣਾਉਣ ਲੱਗ ਪਿਆ। ਨਾਲ ਕਦੀ ਰਸ, ਕਦੀ ਡਬਲ ਰੋਟੀ। ਉਹ ਵੀ ਸਿਰਫ ਮੈਂ ਹੀ ਲਿਆਉਂਦਾ, ਉਹਨੇ ਕਦੀ ਕੋਈ ਚੀਜ਼ ਨਾ ਲਿਆਂਦੀ। ਸਗੋਂ ਹਰ ਰੋਜ਼ ਮੈਨੂੰ ਨਾਸ਼ਤੇ ਲਈ ਇਸਰਾਰ ਕਰਨਾ ਪੈਂਦਾ। ਉਹ ਆਖਦਾ, ਅੱਜ ਮੇਰਾ ਜੀ ਨਾਸ਼ਤੇ ਨੂੰ ਨਹੀਂ ਕਰ ਰਿਹਾ, ਪਰ ਜਦੋਂ ਇੱਕ ਵਾਰੀ ਸ਼ੁਰੂ ਕਰ ਦਿੰਦਾ ਮੇਰਾ 2-3 ਦਿਨਾਂ ਦਾ ਰਾਸ਼ਨ ਮੁਕਾ ਛੱਡਦਾ। ਉਹਨੇ ਆਖਿਆ ਸੀ ਉਹ ਅੱਧਾ ਕਿਰਾਇਆ ਦੇਵੇਗਾ, ਪਰ ਮੇਰੀ ਕਿਰਾਇਆ ਲੈਣ ਦੀ ਕੋਈ ਸਲਾਹ ਨਹੀਂ ਸੀ। ਫੇਰ ਵੀ ਮੈਂ ਸੋਚਿਆ ਅਜ਼ਮਾਵਾਂ ਤੇ ਸਹੀ। ਇਹ ਕੰਜੂਸ ਮੱਖੀ ਚੂਸ ਕਿਰਾਇਆ ਦਿੰਦਾ ਹੈ ਕਿ ਨਹੀਂ। ਮਹੀਨਾ ਮੁੱਕ ਗਿਆ, ਤਨਖਾਹ ਆਈ ਗਈ, ਪਰ ਉਹਨੇ ਪਰਤ ਕੇ ਨਾ ਪੁੱਛਿਆ। ਉਹਦੀ ਇੱਕ ਗੱਲ ਮੈਨੂੰ ਪਸੰਦ ਆਈ, ਤਨਖਾਹ ਮਿਲਦੀ ਤੇ ਸਭ ਤੋਂ ਪਹਿਲਾਂ ਅੱਧੀ ਨਾਲੋਂ ਬਹੁਤੀ ਬੈਂਕ ਵਿੱਚ ਜਮ੍ਹਾਂ ਕਰਾ ਆਉਂਦਾ ਤਾਂ ਜੇ ਖਰਚ ਨਾ ਹੋ ਜਾਵੇ। ਇਸ ਤਰ੍ਹਾਂ ਉਹ ਬਾਕੀ ਦੇ ਪੈਸਿਆਂ ਵਿੱਚ ਮਹੀਨਾ ਲਗਾ ਲੈਂਦਾ, ਬੈਂਕ ਵਿੱਚੋਂ ਕਢਾਉਂਦਾ ਨਾ ਉਧਾਰ ਮੰਗਦਾ। ਉਹਦੇ ਉਲਟ ਮੈਨੂੰ ਪਿੰਡੋਂ ਮਨੀ ਆਰਡਰ ਅਪੜਦਾ ਤੇ ਮੈਂ ਪਹਿਲੇ ਕੁਝ ਦਿਨ ਖੁੱਲ੍ਹਾ ਖਰਚ ਕਰਦਾ। ਪਿੱਛੋਂ ਹੱਥ ਤੰਗ ਹੋ ਜਾਂਦਾ ਤੇ ਮੈਂ ਡਾਕੀਏ ਦੀ ਰਾਹ ਵੇਖਣ ਲੱਗ ਪੈਂਦਾ। ਫਿਰ ਉਹਨੇ ਨਵੀਂ ਬਾਈਸਾਈਕਲ ਖਰੀਦ ਲਈ ਤੇ ਹਰ ਵੇਲੇ ਉਹਦੀ ਸਫਾਈ ਧੁਲਾਈ ਵਿੱਚ ਮਸਰੂਫ ਰਹਿਣ ਲੱਗ ਪਿਆ। ਦਫ਼ਤਰੋਂ ਆ ਕੇ ਸਾਈਕਲ ਸਾਫ਼ ਕਰਦਿਆਂ ਤੇ ਚਮਕਾਉਂਦਿਆਂ ਰਹਿਣਾ ਉਹਦਾ ਮਸ਼ਗਲਾ ਬਣ ਗਿਆ। ਕਿਧਰੋਂ ਫਰਲਾਂਗ 2 ਫਰਲਾਂਗ ਹੋ ਕੇ ਆਉਂਦਾ ਤੇ ਨਵੇਂ ਸਿਰਿਓਂ ਟਾਕੀ ਫੜ ਕੇ ਸਾਫ਼ ਕਰਨ ਲੱਗ ਪੈਂਦਾ। ਇੱਕ ਦਿਨ ਮੈਂ ਅੱਬੇ ਹੋਰਾਂ ਨੂੰ ਖਤ ਲਿਖਿਆ ਤੇ ਸੋਚਿਆ ਸਟੇਸ਼ਨ ਉੱਤੇ ਜਾ ਕੇ ਪੋਸਟ ਕਰਾਂ, ਛੇਤੀ ਅਪੜ ਜਾਏਗਾ। ਮੈਂ ਬਾਈਸਾਈਕਲ ਦੀ ਚਾਬੀ ਮੰਗੀ, ਉਹ ਕਮਰੇ ਵਿੱਚ ਹੀ ਤਾਲਾ ਲਗਾ ਕੇ ਰੱਖਦਾ ਸੀ। ਆਖਣ ਲੱਗਾ, ਮੈਂ ਸਾਈਕਲ ਕਿਸੇ ਨੂੰ ਨਹੀਂ ਦਿੰਦਾ। ਏਡੇ ਮੂੰਹ ਤਰੋੜੀ ਵਾਲੇ ਜਵਾਬ ਦੀ ਮੈਨੂੰ ਤਵੱਕੋ ਨਹੀਂ ਸੀ। ਮੈਂ ਪਿੰਡ ਦਾ ਰਹਿਣ ਵਾਲਾ ਸਾਂ, ਜਿੱਥੇ ਯਾਰ ਦੋਸਤ ਇੱਕ ਦੂਜੇ ਦੀ ਹਰ ਚੀਜ਼ ਉੱਤੇ ਆਪਣਾ ਹੱਕ ਸਮਝਦੇ
ਤੇ ਪੁੱਛਣ ਦੀ ਲੋੜ ਵੀ ਨਾ ਹੁੰਦੀ। ਮੈਂ ਡਾਢਾ ਪਛੀ ਹੋਇਆ ਤੇ ਪੈਦਲ ਟੁਰ ਗਿਆ। ਮੈਨੂੰ ਜ਼ਿਆਦਾ ਅਫਸੋਸ ਇਸ ਗੱਲ ਦਾ ਹੋਇਆ ਪਈ ਉਹਦੇ ਚਿਹਰੇ ਜਾਂ ਰਵੱਈਏ ਵਿੱਚ ਨਾ ਕੋਈ ਸ਼ਰਮਿੰਦਗੀ ਦੀ ਝਲਕ ਦਿਸਦੀ ਸੀ, ਨਾ ਮਾਜ਼ਰਤ ਦੀ। ਖੋਰੇ ਓਕੇ ਜੇ ਮਾਹੌਲ ਦੀ ਪੈਦਾਵਾਰ ਸੀ। ਬਹਰਹਾਲ ਮੈਨੂੰ ਅੱਗੇ ਤੋਂ ਕੰਨ ਹੋ ਗਏ, ਪਰ ਮੈਂ ਉਹਦੇ ਲਈ ਚਾਹ ਬਣਾਉਣੀ ਤੇ ਖਾਣ ਪੀਣ ਵੇਲੇ ਸੁਲ੍ਹਾ ਮਾਰਨਾ ਨਾ ਛੱਡਿਆ। ਨਾ ਹੀ ਉਹਨੂੰ ਕੋਈ ਸ਼ਰਮ ਆਉਂਦੀ, ਸਗੋਂ ਪਹਿਲਾਂ ਮੈਂ ਜਰੇ ਆਖਦਾ ਸਾਂ ਨਾਸ਼ਤਾ ਕਰ ਲਵੇ, ਪਰ ਹੁਣ ਇੱਕ ਅੱਧੀ ਵਾਰੀ ਆਖਦਾ ਜਾਂ ਨਾ ਆਖਦਾ ਤਾਂ ਵੀ ਉਹ ਨਾਲ ਬਹਿ ਜਾਂਦਾ। ਉਹ 2-2.5 ਮਹੀਨੇ ਮੇਰੇ ਨਾਲ ਰਿਹਾ, ਪਰ ਇਹੋ ਜਿਹਾ ਵੱਖਰੀ ਨਸਲ ਦਾ ਬੰਦਾ ਮੈਂ ਸਾਰੀ ਹਯਾਤੀ ਵਿੱਚ ਨਹੀਂ ਵੇਖਿਆ। ਹੋਰ ਵੀ ਬੜੀਆਂ ਗੱਲਾਂ ਨੇ। ਜਦੋਂ ਉਹ ਛੱਡ ਕੇ ਜਾਣ ਲੱਗਾ ਸੀ, ਉਹਨੇ ਮੇਰੀਆਂ ਕਈ ਚੀਜ਼ਾਂ ਉੱਤੇ ਇਹ ਆਖ ਕੇ ਕਬਜ਼ਾ ਕਰ ਲਿਆ ਭਈ ਇਹ ਤੇ ਮੇਰੀ ਏ। ਇਹ ਪੰਖਾ ਮੈਂ ਬਾਜ਼ਾਰੋਂ ਲਿਆਇਆ ਸਾਂ, ਇਹ ਬੁਰਸ਼ ਮੈਂ ਘਰੋਂ ਨਾਲ ਲੈ ਕੇ ਨਿਕਲਿਆ ਸਾਂ, ਇਹ ਪਾਲਿਸ਼ ਦੀ ਡੱਬੀ ਮੈਂ ਆਪਣੇ ਪੈਸਿਆਂ ਵਿੱਚ ਖਰੀਦੀ ਸੀ। ਮੈਂ ਉਹਦੇ ਨਿਕਲਣ ਉੱਤੇ ਐਡਾ ਖੁਸ਼ ਸਾਂ ਭਈ ਇਹੋ ਜਿਹੇ ਨਿੱਕੇ ਵੱਡੇ ਨੁਕਸਾਨ ਹੱਸ ਕੇ ਜਲ ਗਿਆ। ਪਰ ਜਿਹੜੀ ਗੱਲ ਮੈਨੂੰ ਬਹੁਤ ਅਜੀਬ ਲੱਗੀ ਤੇ ਹਮੇਸ਼ਾ ਯਾਦ ਰਵੇਗੀ, ਉਹ ਇਹ ਸੀ, ਇੱਕ ਵਾਰੀ ਮੈਂ ਪਿੰਡੋਂ ਸ਼ਰਬਤ ਦੀ ਬੋਤਲ ਲਿਆਇਆ। ਅੱਬਾ ਜੀ ਆਪੂ ਸ਼ਰਬਤ ਬਣਾਉਂਦੇ ਸਨ। ਗਰਮੀਆਂ ਦੇ ਦਿਨ ਸਨ ਤੇ ਉਹਨਾਂ ਦੀ ਹਦਾਇਤ ਸੀ ਭਈ ਪਿਛਲੇ ਪੈਰ ਇੱਕ ਗਲਾਸ ਸ਼ਰਬਤ ਦਾ ਜ਼ਰੂਰ ਪੀਂਦਾ ਰਵਾਂ। ਮੈਂ ਸ਼ਰਬਤ ਦਾ ਗਿਲਾਸ ਬਣਾਉਣ ਲੱਗਿਆ ਹਮੀਦ ਨੂੰ ਸੁਲ੍ਹਾ ਮਾਰੀ, ਪਰ ਉਸ ਦੱਸਿਆ ਉਹ ਸ਼ਰਬਤ ਨਹੀਂ ਪੀਂਦਾ। ਕਿਉਂ? ਮੈਂ ਪੁੱਛਿਆ। ਆਖਣ ਲੱਗਾ, ਜਿਵੇਂ ਤੈਨੂੰ ਚਾਹ ਦੀ ਬਹੁਤੀ ਰਗਬਤ ਨਹੀਂ, ਮੈਨੂੰ ਵੀ ਸ਼ਰਬਤ ਪਸੰਦ ਨਹੀਂ। ਪਰ ਕੁਝ ਦਿਨਾਂ ਵਿੱਚ ਉਹ ਬੋਤਲ ਜਿਹਦੇ ਨਾਲ ਮੈਂ 15-20 ਦਿਨ ਕੱਢਣੇ ਸਨ, ਅੱਧੀ ਤੋਂ ਜ਼ਿਆਦਾ ਖਾਲੀ ਹੋ ਗਈ। ਮੈਨੂੰ ਸ਼ੱਕ ਪਿਆ ਭਈ ਹਮੀਦ ਵੀ ਮੇਰੀ ਗੈਰ ਹਾਜ਼ਰੀ ਵਿੱਚ ਸ਼ਰਬਤ ਬਣਾ ਕੇ ਪੀਂਦਾ ਏ, ਪਰ ਮੇਰਾ ਇਹਸਾਨ ਆਪਣੇ ਸਿਰ ਨਹੀਂ ਲੈਣਾ ਚਾਹੁੰਦਾ। ਮੈਂ ਇਹ ਕੀਤਾ ਭਈ ਸ਼ਰਬਤ ਪੀਣਾ ਉੱਕਾ ਛੱਡ ਦਿੱਤਾ, ਪਰ ਬੋਤਲ ਖਾਲੀ ਹੋ ਗਈ। ਉਹ ਸਮਝਦਾ ਹੋਣਾ ਹੈ ਦੋਵੇਂ ਰਲ ਕੇ ਪੀ ਰਹੇ ਆ, ਕੀ ਪਤਾ ਲੱਗਣਾ ਹੈ। ਖਾਲਦ ਦੇ ਵਾਕਿਆ ਸੁਣਾ ਕੇ ਉੱਚੀ ਹੱਸਿਆ। ਆਫਤਾਬ ਵੀ ਹੱਸਣ ਲੱਗ ਪਿਆ, ਪਰ ਸਲੀਮ ਉਦਾਸ ਜਿਹਾ ਜਾਪਦਾ ਸੀ। ਤੈਨੂੰ ਕੀ ਹੋਇਆ ਹੈ? ਤੂੰ ਕਿਉਂ ਮੂੰਹ ਵਟਿਆ ਹੋਇਆ ਹੈ? ਮੈਨੂੰ ਆਪਣੇ ਅੱਬਾ ਜੀ ਦੀਆਂ ਸਿਫਤਾਂ ਸੁਣ ਕੇ ਹਾਸਾ ਨਹੀਂ, ਰੋਣ ਆ ਰਿਹਾ ਹੈ। ਖਾਲਦ ਤੇ ਆਫਤਾਬ ਹੱਕੇ ਬੱਕੇ ਹੋ ਗਏ। ਸਾਰਾ ਹਾਸਾ ਉੱਡ ਗਿਆ। ਉਹ ਤੇਰੇ ਅੱਬਾ ਜੀ ਸਨ? ਨਹੀਂ, ਤੇਰੇ ਅੱਬਾ ਜੀ ਦਾ ਨਾਂ ਹਮੀਦ ਤੇ ਹੋ ਸਕਦਾ ਹੈ, ਪਰ ਉਹ ਕੋਈ ਹੋਰ ਹਮੀਦ ਹੋਣਾ ਹੈ। ਤੈਨੂੰ ਟਪਲਾ ਲੱਗਦਾ ਹੈ, ਤੂੰ ਐਵੇਂ। ਉਹ ਹੋਈ ਸਨ ਅਬਦੁਲ ਹਮੀਦ। ਦਾਦਾ ਜੀ ਨਾਲ ਰੁੱਸ ਕੇ ਨੌਕਰੀ ਦੇ ਸ਼ੁਰੂ ਦਿਨਾਂ ਵਿੱਚ ਗੜੀ ਸ਼ਾਹ ਦੀ ਇੱਕ ਬੈਠਕ ਵਿੱਚ ਰਹੇ। ਉਹ ਆਪੂ ਦੱਸਦੇ ਹੁੰਦੇ ਨੇ, ਆਈ ਐਮ ਵੈਰੀ ਸੌਰੀ, ਮੈਂ ਤੇਰਾ ਦਿਲ ਦੁਖਾਇਆ ਹੈ। ਕੋਈ ਗੱਲ ਨਹੀਂ, ਸਲੀਮ ਆਖਿਆ, ਤੁਹਾਨੂੰ ਕੀ ਪਤਾ ਸੀ ਮੈਂ ਉਹਨਾਂ ਦਾ ਬੇਟਾ? ਫੇਰ ਵੀ ਮਾਜ਼ਰਤ ਚਾਹਨਾ, ਅਣਜਾਣੇ ਵਿੱਚ ਮੂੰਹੋਂ ਫਜ਼ੂਲ ਗੱਲਾਂ ਨਿਕਲ ਗਈਆਂ। ਤੂੰ ਮੈਨੂੰ ਰੋਕਿਆ ਕਿਉਂ ਨਹੀਂ? ਵਿੱਚ ਟੋਕ ਕੇ ਦੱਸ ਦੇਣਾ ਸੀ। ਅੱਛਾ, ਸਿਹਤ ਕੈਸੀ ਨੇ? ਠੀਕ ਰਹਿੰਦੇ ਨੇ? ਜੀ ਠੀਕ ਨੇ, ਸਲੀਮ ਆਖਿਆ। ਰੇਡੀਓ ਤੋਂ ਰਿਟਾਇਰਮੈਂਟ ਹੋ ਗਈ ਸੀ। ਜਿਹੜਾ ਪੈਸਾ ਮਿਲਿਆ ਸੀ ਉਹਦੇ ਨਾਲ ਇਲੈਕਟ੍ਰੋਨਿਕਸ ਦੀ ਦੁਕਾਨ ਖੋਲ੍ਹੀ ਸਨੇ। ਉਹ ਇੱਕ ਵਾਰੀ ਬਿਜਲੀ ਦੇ ਸ਼ਾਰਟ ਸਰਕਟ ਨਾਲ ਸੜ ਗਈ, ਸਭ ਕੁਝ ਤਬਾਹ ਹੋ ਗਿਆ ਤੇ ਉਹ ਅੱਗੇ ਨਾਲੋਂ ਵੀ ਬਹੁਤੇ ਕੰਜੂਸ ਹੋ ਗਏ। ਤੂੰ ਗੱਲ ਦਿਲ ਵਿੱਚੋਂ ਨਹੀਂ ਕੱਢੀ। ਮੈਨੂੰ ਤੁਹਾਡੇ ਉੱਤੇ ਕੋਈ ਖਫਗੀ ਨਹੀਂ, ਪਰ ਗੱਲ ਨੂੰ ਦਿਲ ਵਿੱਚੋਂ ਨਿਕਲਣ ਲਈ ਵਕਤ ਲੱਗਦਾ ਹੈ। ਤੂੰ ਉਹਨਾਂ ਨੂੰ ਕਦੀ ਲੈ ਕੇ ਆ, ਉਹ ਮੇਰੇ ਨੌਜਵਾਨੀ ਦੇ ਸੰਗੀ ਤੇ ਰੂਮਮੇਟ ਨੇ, ਮੈਨੂੰ ਖੁਸ਼ੀ ਹੋਵੇਗੀ ਮਿਲ ਕੇ। ਪਰ ਉਹਨਾਂ ਨੂੰ ਨਹੀਂ ਹੋਵੇਗੀ, ਸਲੀਮ ਆਖਿਆ। ਕਿਉਂ? ਬਦਕਿਸਮਤੀ ਨਾਲ ਉਹ ਕਿਸੇ ਰਿਸ਼ਤੇਦਾਰ ਜਾਂ ਵਾਕਫ ਦੋਸਤ ਨੂੰ ਖੁਸ਼ ਤੇ ਖੁਸ਼ਹਾਲ ਨਹੀਂ ਵੇਖ ਸਕਦੇ। ਗੈਰ ਤੇ ਅਜਨਬੀ ਲੋਕ ਭਾਵੇਂ ਮੋਤੀ ਚੱਬਦੇ ਫਿਰਨ, ਪਰ ਤਾਲਕ ਵਾਲੇ ਦੇ ਘਰ ਮੁਰਗੀ ਪੱਕੇ ਤੇ ਉਹਨਾਂ ਉੱਤੇ ਆਪਣੇ ਘਰ ਦੀ ਦਾਲ ਆਰਾਮ ਹੋ ਜਾਂਦੀ ਏ। ਹਰ ਇਨਸਾਨ ਦੀ ਆਪਣੀ ਆਦਤ ਹੁੰਦੀ ਹੈ, ਖਾਲਦ ਆਖਿਆ। ਭੈੜਾ ਪੈਣ ਦੀ ਲੋੜ ਨਹੀਂ। ਜੇ ਉਹ ਤੁਹਾਡੇ ਜਾਣੂ ਨਾ ਹੁੰਦੇ ਤੇ ਤੁਹਾਨੂੰ ਮਿਲ ਕੇ ਬੜੇ ਖੁਸ਼ ਹੁੰਦੇ, ਪਰ ਹੁਣ ਨਹੀਂ। ਇਸ ਵੇਲੇ ਤੇਰੇ ਨਾਲ ਬਹਿਸ ਮੁਨਾਸਬ ਨਹੀਂ, ਪਰ ਲੱਗਦਾ ਹੈ ਤੂੰ ਵੀ ਉਹਨਾਂ ਕੋਲੋਂ ਬਦਗੁਮਾਨ ਹੈ, ਰੁੱਸਿਆ ਹੋਇਆ ਹੈ। ਚੱਲ ਛੱਡ, ਸਭ ਠੀਕ ਹੋ ਜਾਏਗਾ।